ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ 27 ਤਰੀਕ ਆ ਰਹੀ। ਸਾਰੇ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ, ਹਰ ਮਹੀਨੇ ਦੀ 27 ਤਰੀਕ ਨੂੰ ਅਸੀਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ, ਆਗਮਨ ਦਿਹਾੜੇ ਨੂੰ ਸਮਰਪਿਤ ਕਰਕੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ। ਇਸ ਵਾਰ ਦਾ ਵੀ ਚੁਪਹਿਰਾ ਜਪ ਤਪ ਸਮਾਗਮ ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ ਹੋਏਗਾ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਮੈਨੂੰ ਪਤਾ ਹੈ ਅੰਮ੍ਰਿਤ ਵੇਲੇ ਦੇ ਸਮਾਗਮ ਚੱਲ ਰਹੇ ਨੇ, ਪਰ ਪਿਆਰਿਓ, ਕਿਸੇ ਨੇ ਵੀ ਚੁਪਹਿਰੇ ਦੇ ਵਿੱਚ ਆਪਣਾ ਨੇਮ ਭੁਗਤਾਉਣ ਦੇ ਵਿੱਚ ਗੈਰ ਹਾਜ਼ਰੀ ਨਹੀਂ ਕਰਨੀ। ਅੰਮ੍ਰਿਤ ਵੇਲੇ ਉੱਠ ਲਿਆ, ਇਹ ਨੇਮ ਤੋੜ ਦਿੱਤਾ, ਫਿਰ ਗੱਲ ਨਹੀਂ ਜੇ ਬਣਨੀ। ਇਹ ਨੇਮ ਵੀ ਰੂਟੀਨ ਨਾਲ ਸਭ ਨੇ ਭੁਗਤਾਉਣਾ ਹੈ। ਔਰ ਸਭ ਨੂੰ ਪਤਾ ਹੈ ਬਾਬਾ ਦੀਪ ਸਿੰਘ ਜੀ ਚੁਪਹਿਰੇ 'ਤੇ ਕਿਵੇਂ ਬਹਿੰਦੇ ਨੇ, ਇੱਕ ਇੱਕ ਦੀਆਂ ਝੋਲੀਆਂ ਭਰਨ ਵਾਸਤੇ, ਇੱਕ ਇੱਕ ਨੂੰ ਦਾਤਾਂ ਨਹੀਂ ਦਿੰਦੇ, ਦਾਤਾਂ ਵੰਡਣ ਵਾਲਾ ਬਣਾਉਂਦੇ ਨੇ। ਮੈਂ ਹਜ਼ਾਰਾਂ ਪ੍ਰੇਮੀ ਤੁਹਾਨੂੰ ਵਿਖਾ ਸਕਦਾ ਜਿਹੜੇ ਤੁਹਾਨੂੰ ਕਹਿਣਗੇ ਅਸੀਂ ਚੁਪਹਿਰਿਆਂ ਦੇ ਵਿੱਚ ਜਦੋਂ ਜਾਣਾ ਸ਼ੁਰੂ ਕੀਤਾ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੇ ਸਾਨੂੰ ਆਹ ਦਾਤ ਦੇ ਦਿੱਤੀ, ਆਹ ਦਾਤ ਦੇ ਦਿੱਤੀ। ਅਤੇ ਮੇਰੀ ਬੇਨਤੀ ਹੈ 27 ਤਰੀਕ ਨੂੰ ਪਰਿਵਾਰਾਂ ਸਮੇਤ ਵਹੀਰਾਂ ਘੱਤ ਕੇ ਸਾਰੀਆਂ ਸੰਗਤਾਂ ਨੇ ਤਕਰੀਬਨ 9 ਵਜੇ ਤੱਕ ਪਹੁੰਚ ਜਿਓ। ਪ੍ਰਸ਼ਾਦਾ ਪਾਣੀ ਛਕ ਕੇ, ਚੌਂਕੜੇ ਮਾਰ ਕੇ, ਫਿਰ ਪੂਰੇ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਿਓ। ਔਰ ਸਵੇਰੇ 8 ਵਜੇ 27 ਤਰੀਕ ਨੂੰ ਸਵੇਰੇ 8 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਤੋਂ, ਜਿਹੜੀਆਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ ਜਾਂ ਤਰਨ ਤਾਰਨ ਸਾਹਿਬ ਵੱਲੋਂ ਉੱਧਰਲੇ ਪਿੰਡਾਂ ਤੋਂ ਆਉਣ ਵਾਲੀਆਂ ਸੰਗਤਾਂ ਨੇ, ਉਹਨਾਂ ਦੇ ਰਾਮ ਤੀਰਥ ਰੋਡ ਆਉਣ ਦੇ ਲਈ ਜੋ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਤੋਂ 8 ਵਜੇ ਸਵੇਰੇ ਬੱਸਾਂ ਦਾ ਪ੍ਰਬੰਧ ਕੀਤਾ ਗਿਆ। ਜਿਹੜੀਆਂ ਬੱਸਾਂ ਸੰਗਤ ਨੂੰ ਲੈ ਵੀ ਆਉਣਗੀਆਂ ਰਾਮ ਤੀਰਥ ਰੋਡ 'ਤੇ, ਵਾਪਸੀ ਸਮਾਪਤੀ ਤੋਂ ਬਾਅਦ ਉੱਥੇ ਛੱਡ ਵੀ ਦੇਣਗੀਆਂ। ਆਓ ਬਾਬਾ ਦੀਪ ਸਿੰਘ ਜੀ ਦੇ ਕੋਲੋਂ ਖੁਸ਼ੀਆਂ ਲੈਣ ਦਾ ਸਮਾਂ, ਬਾਪੂ ਦੀਪ ਸਿੰਘ ਦਾ ਜਨਮ ਦਿਹਾੜਾ ਰਲ ਮਿਲ ਕੇ ਮਨਾਈਏ, ਬਾਪੂ ਦੀਆਂ ਖੁਸ਼ੀਆਂ ਲਈਏ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਕੋਈ ਕਮਾਈ ਵਾਲਾ ਮਹਾਂਪੁਰਖ ਸਾਧੂ ਮਹਾਤਮਾ, ਉਹ ਫਿਰ ਭਲੇ ਦੇ ਕੰਮਾਂ ਤੇ ਲਾਵੇ। ਉਹ ਗ੍ਰਸਤੀ ਵੀ ਕੌਡੀ ਦਾ ਨਹੀਂ, ਜਿਹਦੇ ਕੋਲ ਮਾਇਆ ਨਹੀਂ। ਉਹ ਸਾਧੂ ਵੀ ਕੌਡੀ ਦਾ ਨਹੀਂ, ਜਿਹੜਾ ਮਾਇਆ ਨਾਲ ਜੱਫਾ ਪਾ ਕੇ ਬੈਠਾ। ਬਾਬਾ ਆਨੰਦ ਸਿੰਘ ਜੀ ਦੇ ਬਚਨ ਨੇ, ਗ੍ਰਸਤੀਆਂ ਨੂੰ ਚਾਹੀਦੀ ਹੈ ਮਾਇਆ। ਇੱਕ ਵਾਰੀ ਦੀਵਾਨ ਦੀ ਸਮਾਪਤੀ ਹੋਈ ਤੇ ਇੱਕ ਸ਼ਰੀਰ ਅਰਦਾਸ ਕਰ ਰਿਹਾ, ਤੇ ਅਰਦਾਸ ਕਰਦਿਆਂ ਪਤਾ ਕੀ ਕਹਿੰਦਾ, ਹੇ ਗੁਰੂ ਨਾਨਕ ਸਾਹਿਬ, ਮੈਨੂੰ ਮਾਇਆ ਤੋਂ ਬਚਾਓ, ਸਾਨੂੰ ਮਾਇਆ ਤੋਂ ਬਚਾਓ, ਮਾਇਆ ਤੋਂ ਬਚਾਓ। ਜਦੋਂ ਸਮਾਪਤੀ ਹੋਈ ਅਰਦਾਸ ਦੀ, ਮਹਾਂਪੁਰਖਾਂ ਨੇ ਕੋਲ ਬੁਲਾ ਲਿਆ। ਕੋਲ ਬੁਲਾ ਕੇ ਕਹਿੰਦੇ ਪਿਆਰਿਆ, ਇੱਕ ਗੱਲ ਦੱਸ, ਗ੍ਰਸਤੀ ਹੈ, ਵਿਆਹ ਹੈ ਕਿ ਵਿਅੰਗਮ ਹੈ? ਨਹੀਂ ਵਿਆਹ ਕਰਾਇਆ, ਵਿਅੰਗਮ ਹੈ ਕਿ ਗ੍ਰਸਤੀ ਹੈ? ਕਹਿੰਦਾ ਜੀ ਗ੍ਰਸਤੀ ਹੈ। ਮਹਾਂਪੁਰਖ ਕਹਿੰਦੇ ਕਿੰਨੇ ਬੱਚੇ ਤੇਰੇ? ਕਹਿੰਦਾ ਜੀ 3 ਬੱਚੇ। ਤੇ ਬਾਬਾ ਆਨੰਦ ਸਿੰਘ ਜੀ ਕਹਿੰਦੇ, ਅੱਜ ਤੂੰ ਗੁਰੂ ਨਾਨਕ ਅੱਗੇ ਗਲਤ ਅਰਜੀ ਦੇ ਕੇ ਆ ਗਿਆ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੂੰ ਗੁਰੂ ਸਾਹਿਬ ਅੱਗੇ ਗਲਤ ਅਰਜੀ ਦੇ ਕੇ ਆ ਗਿਆ, ਮਹਾਰਾਜ ਮੈਨੂੰ ਮਾਇਆ ਤੋਂ ਬਚਾਓ। ਅੱਜ ਗਲਤ ਅਰਜੀ ਦੇਤੀ ਆ। ਉਹ ਕਹਿੰਦਾ ਮਹਾਂਪੁਰਖੋ, ਮਾਇਆ ਬੜੀ ਭੈੜੀ ਹੁੰਦੀ, ਮੈਂ ਸੁਣਿਆ। ਮਹਾਂਪੁਰਖ ਕਹਿੰਦੇ ਮਾਇਆ ਨਹੀਂ ਮਾੜੀ, ਮਾਇਆ ਦੇ ਛਲ ਛਿੱਦਰ ਮਾੜੇ ਨੇ। ਆ ਗੁਰੂ ਘਰਾਂ 'ਚ ਜਿੰਨੇ ਕੰਮ ਹੋ ਰਹੇ ਮਾਇਆ ਨਾਲ ਹੀ ਹੋ ਰਹੇ, ਮਾਇਆ ਕਿੱਥੋਂ ਮਾੜੀ? ਜੇ ਕਿਸੇ ਗੁਰਦੁਆਰੇ ਦੇ ਵਿੱਚ ਸੋਨਾ ਲੱਗਦਾ ਹੈ, ਜੇ ਕਿਸੇ ਗੁਰਦੁਆਰੇ 'ਚ ਸੰਗਮਰਮਰ ਲੱਗ ਰਿਹਾ, ਜੇ ਕੋਈ ਗੁਰੂ ਘਰ ਦੀ ਕਾਰ ਸੇਵਾ ਚੱਲ ਰਹੀ, ਲੰਗਰ ਚੱਲ ਰਹੇ, ਛਬੀਲਾਂ ਚੱਲ ਰਹੀਆਂ, ਕੋਈ ਕਾਰ, ਇੱਥੇ ਕਿੰਨੇ ਕਾਰਜ ਹੋ ਰਹੇ, ਉਹ ਤੇ ਮਾਇਆ ਨਾਲ ਰਹੇ ਨਾ। ਮਾਇਆ ਕਿੱਥੋਂ ਮਾੜੀ? ਮਹਾਂਪੁਰਖੋ, ਮੈਨੂੰ ਤੇ ਕਿਸੇ ਨੇ ਭੁਲੇਖਾ ਪਾਇਆ ਮਾਇਆ ਬੜੀ ਮਾੜੀ। ਕਹਿੰਦੇ ਮਾਇਆ ਨਹੀਂ ਮਾੜੀ, ਉਹ ਸਾਧੂ ਕਹਿ ਰਹੇ ਜਿਹਨੇ ਕਦੀ ਹੱਥ ਨਹੀਂ ਲਾਇਆ। ਕਹਿੰਦੇ ਮਾਇਆ ਨਹੀਂ ਮਾੜੀ, ਮਾਇਆ ਦੇ ਛਲ ਛਿੱਦਰ ਮਾੜੇ ਨੇ। ਮਾਇਆ ਜੇ ਬਹੁਤੀ ਆ ਗਈ, ਜੇ ਗੱਡੀਆਂ ਗੁਰੂ ਘਰ ਵੱਲ ਆਉਣੀਆਂ ਬੰਦ ਹੋ ਗਈਆਂ, ਆਹ ਚੀਜ਼ ਮਾੜੀ ਹੈ। ਗੱਡੀ ਆ ਗਈ ਇੱਕ ਹੋਰ ਆਪ ਦੀ ਆ, ਗੁਰੂ ਘਰ 'ਚ ਸੰਗਤਾਂ ਨੂੰ ਲਿਆ, ਫਿਰ ਕਾਹਦੀ ਮਾੜੀ? ਮਾਇਆ ਜੇ ਬਹੁਤ ਆ ਗਈ, ਅੱਗੇ ਤੇਰਾ ਅੰਮ੍ਰਿਤ ਵੇਲੇ ਦਾ ਰੋਜ਼ ਦਾ ਨਿਤਨੇਮ ਸੀ, ਹੁਣ ਤੇਰਾ ਨਿਤਨੇਮ ਟੁੱਟ ਗਿਆ। ਰਾਤੀ 2-2 ਵਜੇ ਤੱਕ ਕਲੱਬਾਂ ਦੇ ਵਿੱਚ ਜਾ ਕੇ ਰਾਤਾਂ ਤੂੰ ਬਤੀਤ ਕਰਦਾ, ਉਹ ਮਾਇਆ ਮਾੜੀ ਏ। ਤੇ ਜੇ ਮਾਇਆ ਆਉਣ ਦੇ ਨਾਲ ਤੇਰਾ ਅੰਮ੍ਰਿਤ ਵੇਲਾ ਹੋਰ ਬਣ ਗਿਆ, ਤੇ ਮਾਇਆ ਕਿੱਥੋਂ ਮਾੜੀ? ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਬਾ ਆਨੰਦ ਸਿੰਘ ਜੀ ਕਹਿੰਦੇ, ਇਹ ਗੁਰੂ ਸਾਹਿਬ ਨੂੰ ਕਹਿ, ਮਹਾਰਾਜ ਮੈਨੂੰ ਮਾਇਆ ਤੋਂ ਨਹੀਂ, ਮਾਇਆ ਦੇ ਛਲ ਛਿਦਰਾਂ ਤੋਂ ਬਚਾ ਕੇ ਰੱਖਣਾ।
ये बड़े पासे प्रभाव पा देंदी, किसे ना किसे रूप विच आ ही जाती है। आखो धन गुरु रामदास जी, धन गुरु रामदास जी। प्यार नाल आखो ना जी धन बाबा दीप सिंह जी, धन बाबा दीप सिंह जी। ये मेरी बेनती दोवें चीज़ां चाहिदियां सानू, माया भी डट के चाहिदी, डट के मैनू भी चाहिदी है। मैं रोज़ ये बेनतियां करदा, मैनू डट के माया चाहिदी है। क्यों चाहिदी? मैं चाहना 113 थावां ते इदां यूनिट होर चलन, घट तो घट 113 थावां ते। वाह वाह। सत श्री अकाल। मेरे मन दी ये रीझ है ते ये सब कुछ होना ते माया नाल। ते आओ बापू जी नूं कहिए, बापू जी दोवें मुट्ठां खोलो, अज बच्चे हैं तेरे, तेरे बच्चे हैं, ढीठ बच्चे हैं, ते इत्थों ही मंगना है। दूजा प्यो ना बनाया ते ना बनाउणा है। आखो वाहिगुरू जी, वाहिगुरू जी। प्यो इक्को ही है मेरा, इक्को। ओनू गुरु रामदास कह लो, ओनू बाबा दीप सिंह कह लो। ना गुरु रामदास च फर्क है ते ना बाबा दीप सिंह च फर्क है। नानक ब्रह्म ज्ञानी आप परमेश्वर, ते गुरु रामदास भी हर आराधना जाना रे, हर हर गुर गुर करता रे, हर जियो नाम परयो रामदास। गुरु रामदास विच ते हरी विच कोई फर्क नहीं। रब है मेरा सह रब। बापू जी तू हथों ही मंगना है। आओ ला लो अपनियां अपनियां फाइलां, जेड़ी जेड़ी दात चाहिदी अमृत वेले दा जठवां देने, ते ए दिनों दिन आपां तरले ही पाउणे ने, तरले। ए 40 दिनां विच बापू नूं आपां पूरा ही लुट लेना। आखो वाहिगुरू जी, धन गुरु रामदास जी, धन गुरु रामदास जी। बापू दे खजाने पूरे लुटने आपां 40 दिनां च, पूरे खजाने लुट लेने ने जी। धन गुरु रामदास जी, धन गुरु रामदास जी। प्यार न लखो न जी धन बाबा। ते जिन्ने असी खजाने लुट्टी जावांगे, खजाने मुक्कण वाले नहीं, ओने पता नहीं किन्ने करोड़ां गुणा होर वधदे जाने। बापू दे कोल घाटा ते है ही कोई नहीं ना, उत्थे है ही कोई नहीं घाटा। आओ बड़े प्यार दे विच पायो जी तरला। मांगो राम ते एक दान, 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 मांगो राम ते एक दान। सकल मनोरथ पूरन होवे, सकल मनोरथ पूरन होवे, सिमरो तुमरा नाम। हो राम ते एक दान, मांगो राम ते एक दान, मांगो राम ते एक दान, मांगो राम ते एक दान। गुरु रामदास जी, धन 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 गुरु रामदास जी, मेरे धन गुरु रामदास जी। बाबा दीप सिंह जी, मेरे 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 बाबा दीप सिंह जी, बाबा दीप सिंह जी, मेरे बाबा दीप सिंह जी। वाहिगुरु 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 वाहिगुरु
ਵਾਹਿਗੁਰੂ परलोक दियां दातां वे सगल मनोरथ पूर्ण होवे सिमरो तुमरा नाम सिमरो तुमरा नाम। धन गुरु अर्जन देव पातशाह जी ने आप संगतां दे नाम चिट्ठियां लिखियां, पिंडां दे नगरां दे मुखियां दे नाम चिट्ठियां लिखियां कि सारी संगत दे कोलों दसवंध इकट्ठा करके लियाओ, संगतां समेत गुरु घर दे विच पहुंचो। ध्यान नाल सुनिया, महाराज ने अपने हत्थां नाल चिट्ठियां लिखियां कि सारी संगत दसवंध इकट्ठा करके लियावे गुरु घर लई। कई इत्थे सोचदे ने कि महाराज आप रब ते संगतां कोलों दसवंध ये क्यों मंग रहे? महाराज मंग नहीं रहे, असलीयत विच सब दा भला चाह रहे ने। आखो वाहिगुरू जी, वाहिगुरू जी। महाराज नूं पता है जे गुरु दा सुनेहा मिलण दे नाल इन्ने 10वां हिस्सा गुरु घर दे लई कढ दिता ते 9 हिस्से जिहड़े इहदे घर पए ने ना माया दे ओ सफले हो जाणगे। नहीं ते डॉक्टर कचहरियां ते लग जांदा निरंकार किसे रूप डंड लाउंदा जी। कढिया करो दसवंध। जिस कोठे नूं परनाला ना लग्या होवे चोण लग पैंदा, समा आउंदा डिग भी पैंदा। कमाई भी करनी, दसवंध दा परनाला भी लाउणा। आखो धन गुरु रामदास जी, धन गुरु रामदास जी। प्यार नाल आखो ने जी धन बाबा दीप सिंह जी। ते जदों सिख गुरु घर दे विच दसवंध देंदा है ना, सिख दी सांझ बन जांदी है गुरु घर दे नाल। सिख भी फिर शुकरानियां च कहंदा ये गुरु घर बनिया ना, मैं गरीब दे सिर ते हथ रख के भी किणका गुरु ने पवाया सेवा लई। ये मेरा घर है, मेरे पिता दा घर है, मेरे गुरु दा घर बनिया। सांझ बन जांदी सांझ। तो खैर जिहड़ी मैं गल कर रहा, हर नगर दे विच जदों ये ढंडोरा फिरिया ते एक नगर दे विच एक बड़ा ही गरीबड़ा जिहा सिख, नाम भी गरीबू ही है, क्योंकि जिहो जिहा बंदा होवे कई बारी अल भी ओहो जी पै जांदी। लोग इनू गरीबू गरीबू ही कहंदे ने। जदों इनू पता लगा इहदे अंदर भी प्यार आया, मैं भी गुरु घर दे विच कुछ चढ़ाउणा है। घर आया, गरीबी बड़ी माया ते है नहीं। घर वाली नू कहंदा तू गुरु दे चरणां दा ध्यान धर, कुछ तू लभ सही करो। ਉਹਨੇ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਿਆ, ਘਰ ਦੀ ਸਫਾਈ ਕੀਤੀ ਤੇ ਇੱਕ ਭੰਨੀ ਕੋਡੀ ਨਿਕਲੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਭੰਨੀ ਕੌਡੀ ਉਹ ਕਹਿਣ ਲੱਗੀ ਹੋਰ ਤੇ ਕੁਝ ਨਹੀਂ, ਇਹ ਭੰਨੀ ਕੌਡੀ ਨਿਕਲੀ, ਮੁੱਲ ਵੀ ਕੁਝ ਨਹੀਂ ਇਹਦਾ, ਪੂਰੀ ਵੀ ਨਹੀਂ ਹੈ ਜੀ। ਉਸ ਵੇਲੇ ਕਹਿੰਦਾ ਕੋਈ ਗੱਲ ਨਹੀਂ, ਸ਼ੁਕਰ ਹੈ संगतां जा रही गुरु के दीदारियां वास्ते, मैं भी जावांगा, शुक्र है खाली हथ नहीं जावांगा, कुछ ना कुछ तो लैके जावांगा। हुण जदों गुरु घर पहुंचे संगतां समेत पिता गुरु अर्जन देव जी विराजमान ने,
कोई सोना चढ़ा रहा, कोई चांदी, कोई माया मत्था टेकदा। उदों फिर महाराज ने शब्द उचारिया सी, राज लीला तेरे नाम बनाई, जोग बनया तेरा कीर्तन। महाराज ये तेरे कीर्तन दियां वडियाइयां ने, ये तेरी बाणी दियां वडियाइयां ने, ये सब कुछ कीर्तन दा सदका, बाणी दा सदका, गुरु रामदास तेरी मेहर दा सदका। सोने चांदी दे ढेर लगे ने, माया दे ढेर लगे, ते जदों एदी वारी आई ना गरीबू दी, ये झक गया। मैं भन्नी कौडी मत्था टेकांगा, लोग की कहणगे, शर्म दीवार बन गई, लोग की कहणगे। इन्हें उदां ही मत्था टेक दिता ते संगत विच जाके पिछां बह गया, सब तो पिछे। सारियां संगतां ने जदों पिठावां रखियां ते लंगरी सिंह आया, महाराज जी आप जी प्रसाद छको, बाद विच संगतां छकण। महाराज कहंदे अजे किसे दी भेटा आउणी बाकी है, अजे किसे दी भेटा आउणी बाकी है। उन्हें सिख ने आवाज मारी, लंगरी सिख ने आवाज मारी, बई जे किसे ने अजे भेटा नहीं महाराज दे चरणां विच अर्पण कीती ते आओ अपनी हाजरी लवाओ। ये शर्म करी जाता है, शर्म। दूजी वारी किया, तीजी वारी जदों सिख ने किया ना, ये ना उठिया ते महाराज गुरु अर्जन देव जी पता की कहंदे, कहंदे सिख भेटा ते ले आया पर शर्म दीवार बन गई, ये लोग की कहणगे। अच्छा जे वो आप नहीं ना आंदा, असी आप ओदे कोलों भेटा लैण वास्ते अगे होके पहुंचते हैं। आखो धन गुरु रामदास जी, धन गुरु रामदास। असी आप भेटा लैण चले जाने। हुण महाराज अपने आसन तो उठे, सतगुरु तुरे, सारी संगत दा ध्यान सतगुरां वल, ते सतगुरु उत्थे पहुंचे जिथे गरीबू बैठा है। आ पग दे विच जिहड़ा उपर बन्निया ना दस्तारा, दस्तार दे विच ओ भन्नी कौडी रखी हुई। महाराज ओदे कोल पहुंचे, उन्हें महाराज दे चरणां ते मत्था टेकिया। महाराज कहंदे, ओ सिखा, गुरु घर दी भेटा ले आया ते शर्म दे करके देंदा नहीं। तू भेटा दे नहीं रहा, शर्म दीवार बनी पई है, तू नहीं दे रहा, असी आप लैण आ गए। आखो वाहिगुरू जी, वाहिगुरू जी, धन गुरु रामदास जी, धन गुरु रामदास जी। लिया सिखा साडी भेटा सानू दे। उन्हें भन्नी कौडी महाराज दी तली ते रखी है जी, ते एक प्यार विच गल कहती, महाराज तुसी कहंदे साडी भेटा है, गुरु घर दी भेटा है, ते मैं ले आया। भोला सी महाराज कहंदे, सिखा जदों कोई अपने मन च ये चीज सुख लैंदा ना, गुरु घर दी है, फिर जद तक गुरु घर च देवे ना, गुरु दी अमानत रख के बैठा हुंदा अपने घर। ये तुसी भी नोट रखे हो, मन च जो आ गई ना गल, ये गुरु घर लई, इन्नी माया देनी, आ चीज करनी, इत्थे लंगर लाउणा, ला दिया करो जिन्नी जल्दी हो सके। वो गुरु दी अमानत ज्यादा समा ना रखिया करो। फिर महाराज कहंदे, लिया साडी अमानत, लिया साडी भेटा। जदों इन्ने रखी ना वो भेटा महाराज दी तली दे उत्ते, भन्नी कौडी। महाराज एक पासे वो कौडी वेखदे, दूजे पासे ये सिख दा प्रेम वेखदे। कहंदे, सिखा गल कौडी दी नहीं, गल ते तेरे प्रेम दी है। तू कहना ये कौडी एदी इत्थे की वकत पैनी है, वो तेरे इस प्रेम दी कौडी दे बदले वो गरीबू। महाराज ने ना इदां मुट्ठां बंद कर लईआं। कहंदे एक मुठ दे विच लोक दे सुखी, दूजे हथ दे विच परलोक दीआं दातां, दस केड़ी दात लैणी। आखो वाहिगुरू जी, वाहिगुरू जी। ओ प्रेम दी कौडी दे बदले एक हथ विच साडे लोक दे सुख ने, दूजे हथ विच परलोक दीआं दातां, केड़ी दात लैणी। तैनूं मंगण दी जाच सी, मन च सोचदा है जे मैं लोक दीआं दातां मंग लईआं, परलोक ना सुधरिया, गल नहीं बननी। उत्थे जमां दे धक्के पए, गल नहीं बननी। ते जे मैं परलोक दीआं दातां मंग लईआं, उत्थे सुख मिल गया, इत्थे गरीबी भोगांगा, गल तां भी नहीं बननी। आखो वाहिगुरू जी, वाहिगुरू जी। महाराज कहंदे, एक च लोक दे सुख, एक दे परलोक च सुख ने, एक दे विच परलोक दे सुख ने। दस केड़ी दात चाहिदी।
ਤੇ ਗਰੀਬੂ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਕਹਿੰਦਾ ਮਹਾਰਾਜ ਜੇ ਪ੍ਰਸੰਨ ਹੋਏ ਹੋ ਨਾ ਤੇ ਆ ਦੋਵੇਂ ਮੁੱਠਾਂ ਹੀ ਮੇਰੀ ਝੋਲੀ ਵਿੱਚ ਖੋਲ ਦਿਓ। ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਹਾਰਾਜ ਏਡੇ ਪ੍ਰਸੰਨ ਹੋਏ, ਮਹਾਰਾਜ ਨੇ ਇਹਨੂੰ ਲੋਕ ਪਰਲੋਕ ਦੀਆਂ ਦਾਤਾਂ ਦਿੱਤੀਆਂ ਤੇ ਭਾਈ ਸਾਹਿਬ ਗੁਰਦਾਸ ਜੀ ਕੋਲ ਖੜੇ ਸੀ, ਉਹਨਾਂ ਨੇ ਨਾਲ ਹੀ ਵਾਰ ਉਚਾਰਨ ਕਰਤੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਭਾਵਨੀ ਭਗਤ ਭਾਏ ਕੌਡੀ ਅਗਰ ਪਾਗ ਰੱਖੇ, ਪੱਗ ਦੇ ਵਿੱਚ ਕੌਡੀ ਅਗਰ ਪਾਗ ਰੱਖੇ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਕ ਕੌਡੀ ਦੇ ਬਦਲੇ, ਗੱਲ ਕੌਡੀ ਦੀ ਨਹੀਂ, ਗੱਲ ਤੇ ਪ੍ਰੇਮ ਦੀ ਸੀ। ਲੋਕ ਪਰਲੋਕ ਦੀਆਂ ਦਾਤਾਂ ਨਾਲ ਝੋਲੀਆਂ ਭਰਵਾ ਲਈਆਂ। ਅੱਜ ਮਰਨ ਨੂੰ ਕਹੋ ਦੋਵੇਂ ਮੁੱਠਾਂ ਖੋਲ ਦਿਓ ਸਾਡੀ ਝੋਲੀ 'ਚ। ਸੱਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਆਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ। ਤੇ ਮਰਨ ਨੇ ਇੱਥੇ ਬ੍ਰੇਕਾਂ ਨਹੀਂ ਲਾਈਆਂ, ਕਹਿੰਦੇ ਮੰਗੋ ਰਾਮ ਤੇ ਇੱਕ ਦਾਨ, ਸਗਲ ਮਨੋਰਥ ਪੂਰਨ ਹੋਵੇ, ਸਿਮਰੋ ਤੁਮਰਾ ਨਾਮ, ਕਹਿੰਦੇ ਚਰਨ ਤੁਮਾਰੇ ਹਿਰਦੇ ਵਸੇ, ਤੇਰੇ ਸੋਹਣੇ ਚਰਨ ਮੇਰੇ ਹਿਰਦੇ 'ਚ ਵਸ ਜਾਣ। ਸੰਤਨ ਕਾ ਸੰਗ ਪਾਵੋ, ਤੇ ਆ ਸੰਤਾਂ ਮਹਾਂਪੁਰਖਾਂ ਦੀ, ਕਮਾਈ ਵਾਲਿਆਂ ਦੀ, ਗੁਰਸਿੱਖਾਂ ਦੀ, ਰੰਗ ਰਤਣਿਆਂ ਦੀ ਸੰਗਤ ਵੀ ਮੇਰੇ ਜੀਵਨ 'ਚ ਹੋਵੇ। ਮੈਨੂੰ ਤਾਂ ਸਭ ਕੁਝ ਚਾਹੀਦਾ ਹੈ, ਕਮਾਈ ਵਾਲਿਆਂ ਦੀ ਮੈਂ ਸੰਗਤ ਕਰਾਂ, ਆ ਗੁਰਸਿੱਖਾਂ ਦੀ ਮੈਂ ਸੰਗਤ ਕਰਾਂ, ਆ ਵੀ ਦਾਤ ਮੇਰੀ ਝੋਲੀ 'ਚ ਪਾਓ। ਤੇ ਅੱਗੇ ਮਹਾਰਾਜ ਕੀ ਕਹਿੰਦੇ, ਕਹਿੰਦੇ ਸੋਗ ਅਗਨ ਮੈਂ ਮਨ ਨਾ ਵਿਆਪੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰਾ ਜਿਹੜਾ ਮਨ ਹੈ ਨਾ, ਚਿੰਤਾ ਦੀ ਅੱਗ ਦੇ ਵਿੱਚ ਕਦੀ ਵੀ ਫਸੇ ਨਾ, ਚਿੰਤਾ ਦੀ ਅੱਗ ਵਿੱਚ। ਸੋਗ ਅਗਨ ਮੈਂ ਮਨ ਨਾ ਵਿਆਪੈ, ਆਠ ਪਹਿਰ ਗੁਣ ਗਾਵਾਂ, ਅੱਠੇ ਪੈਰ ਮੈਂ ਤੇਰੇ ਗੁਣ ਗਾਉਂਦਾ ਰਵਾਂ, ਆ ਬਖਸ਼ਿਸ਼ ਮੇਰੇ ਤੇ ਕਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਗੇ ਕਹਿੰਦੇ ਸਵਸਥ ਵਿਵਸਥਾ ਹਰ ਕੀ ਸੇਵਾ, ਮੇਰੀ ਸਿਹਤ ਵੀ ਰਾਜੀ ਰਵੇ ਮਹਾਰਾਜ। ਇਹ ਨਾ ਹੋਵੇ ਮੈਂ ਕੀਰਤਨ ਕਰਨ ਬੈਠਾ ਲਾਕੀ ਦੁਖਣਾ ਸ਼ੁਰੂ ਹੋ ਜੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਕੀਰਤਨ ਸੁਣਨ ਬੈਠਾ ਗੋਡੇ ਗੱਡੇ ਨਾ ਚੱਲਣਾ, ਵੀ ਚੀਜ਼ਾਂ ਨਹੀਂ ਚਾਹੀਦੀਆਂ ਮੈਨੂੰ। ਆ ਸਰੀਰ ਮੇਰਾ ਤੰਦਰੁਸਤ ਹੋਵੇ ਪੂਰਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹਰਿਮੰਦਰ ਸਾਹਿਬ ਮੈਂ ਜਾਵਾਂ, ਬਾਲਟੀਆਂ ਲਾਉਣੀਆਂ ਹੋਣ, ਅੰਦਰ ਇਸ਼ਨਾਨ ਦੀ ਸੇਵਾ ਹੋਵੇ ਤੇ ਮੇਰਾ ਸਰੀਰ ਦੁਖਣਾ ਸ਼ੁਰੂ ਹੋ ਜੇ। ਮਹਾਰਾਜ ਏਦਾਂ ਨਹੀਂ, ਚੜ੍ਹਦੀ ਕਲਾ ਵਾਲਾ ਮੇਰਾ ਸਰੀਰ ਹੋਵੇ, ਚੜ੍ਹਦੀ ਕਲਾ ਵਾਲਾ। ਸਵਸਥ ਵਿਵਸਥਾ ਹਰ ਕੀ ਸੇਵਾ, ਤੇ ਹਰੀ ਦੀ ਸੇਵਾ ਭਗਤੀ ਆ ਵੀ ਹੋਵੇ। ਤੇ ਇਹਦੇ ਨਾਲ ਹੁੰਦਾ ਕਿ ਮਦ ਅੰਤ ਪ੍ਰਭ ਜਾਪਣ, ਇਹਦੇ ਨਾਲ ਅੰਦਰਲੀ ਸ਼ਾਂਤੀ ਮਿਲਦੀ, ਅੰਦਰਲੀ ਸ਼ਾਂਤੀ ਵੀ ਮੈਨੂੰ ਚਾਹੀਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਫਿਰ ਸਾਹਿਬ ਕਹਿੰਦੇ ਨਾਨਕ ਰੰਗ ਲੱਗਾ ਪਰਮੇਸ਼ਰ, ਬਹੁੜ ਜਨਮ ਨਾ ਛਾਪਣ। ਜਿਹਦੇ ਅੰਦਰ ਇਹੋ ਜਿਹਾ ਪਿਆਰ ਬਣ ਜਾਂਦਾ ਹੈ ਨਾ ਪਰਮੇਸ਼ਰ ਦਾ, ਉਹ ਮੁੜ ਮੁੜ ਫਿਰ ਜਨਮ ਮਰਨ ਦੇ ਗੇੜ 'ਚ ਨਹੀਂ ਆਉਂਦਾ। ਵੱਡੀ ਦਾਤ, ਵੱਡੀ ਦਾਤ। ਪਾਉ ਤਰਲਾ ਬੱਪੂ ਜੀ, ਖੋਲ ਦਿਓ ਖਾਤੇ। ਜਿੰਨੇ ਇੱਥੇ ਬੈਠੇ, ਜਿੰਨੇ ਲਾਈਵ ਦੇ ਮਾਧਿਅਮ ਰਾਹੀਂ ਜਿੱਥੇ ਜਿੱਥੇ ਵੀ ਬੈਠੇ ਆ ਨਾ, ਸਭ ਤੇ ਇਹ ਕਿਰਪਾ ਕਰ ਦਿਓ। ਮੰਗੋ ਰਾਮ ਤੇ ਇੱਕ ਦਾਨ, ਮੰਗੋ ਰਾਮ ਤੇ ਇੱਕ ਦਾਨ, ਮੰਗੋ ਰਾਮ ਤੇ ਇੱਕ ਦਾਨ, ਮੰਗੋ ਰਾਮ ਤੇ ਇੱਕ ਦਾਨ। ਸਗਲੇ ਮਨੋਰਥ ਪੂਰਨ ਹੋਵੇ, ਸਗਲ ਮਨੋਰਥ ਪੂਰਨ ਹੋਵੇ, ਸਿਮਰੋ ਤੁਮਰਾ ਨਾਮ। ਰਾਮ ਤੇ ਇੱਕ ਦਾਨ, ਮੰਗੋ ਰਾਮ ਤੇ ਇੱਕ ਦਾਨ, ਮੰਗੋ ਰਾਮ
ਵਾਹਿਗੁਰੂ 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 ਗੱਜ ਕੇ ਗੱਜ ਕੇ ਜਿੱਥੇ ਜਿੱਥੇ ਜੁੜੇ ਹੋ ਪਾ ਦਿਓ ਗੂੰਜਾਂ ਗੁਰੂ ਰਾਮਦਾਸ ਜੀ ਪਿਆਰ ਨਾਲ ਲਖੋ ਨ ਜੀ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਤੁਹਾਥੋਂ ਤਾਂ ਮੰਗਦੇ ਆ ਕਿਉਂਕਿ ਤੁਹਾਡਾ ਬਿਰਧ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਮਿੱਠੜੇ ਬੋਲ 681 ਨੰਬਰ ਅੰਗ ਦੇ ਉੱਤੇ ਦਰਜ ਕਰਿਓ ਕਿਰਪਾ ਪਿਆਰ ਨਾਲ। जो मांगे ठाकुर अपने ते सोई सोई देवे जो मांगे ठाकुर अपने ते सोई सोई जो मांगे ठाकुर अपने ते सोई सोई देवे। मांगे ठाकुर अपने ते जो मांगे ठाकुर अपने ते जो मांगे ठाकुर अपने ते जो मांगे ठाकुर अपने ते सोई सोई देवे सोई सोई देवे सोई सोई देवे सोई सोई देवे। जो मांगे ठाकुर अपने ते सोई सोई देवे जो मांगे ठाकुर अपने ते सोई सोई देवे। नानक दास मुख ते जो बोले इहा उहा सच होवे नानक दास मुख ते जो बोले इहा उहा सच होवे। नानक दास मुख ते जो बोले इहा उहा सच होवे नानक दास मुख ते जो बोले इहा उहा सच होवे। जो मांगे ठाकुर अपने ते सोई
चतुर दिशा कीनो बल अपना, सिर ऊपर कर धार्यो। पढ़ो। चतुर दिशा कीनो बल अपना, सिर ऊपर कर तार्यो। कृपा कटाक्ष अवलोकन कीनो, दास का दुख बिदार्यो। गुरु रामदास जी प्यार ना रखन जी, धन बाबा दीप सिंह जी। हर जन राखे गुरु गोविंद, राखे गुरु गोविंद। राखे गुरु गोविंद, राखे गुरु गोविंद। कंठ लाए अब गुण सब मेरे, दयाल पुरख बख्शंद। कंठ लाए अब गुण सब मेटे, दयाल पुरख बख्शंद। जो मांगे ठाकुर अपने ते, सोई सोई दे। जो मांगे ठाकुर अपने ते, सोई सोई देवे। नानक दास मुख तेजा बोले, इहा उहा सच होवे। नानक दास मुख तेजो बोले, इहा उहा सच होवे। जो मांगे ठाकुर अपने ते, सोई सोई देवे। जो मांगे ठाकुर अपने ते, सोई सोई देवे। जो मांगे ठाकुर अपने ते, 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 सोई सोई देवे, सोई सोई देवे। सोई सोई देवे, सोई सोई देवे। जो मांगे ठाकुर अपने ते, मांगे ठाकुर अपने ते, जो मांगे ठाकुर अपने ते, जो मांगे ठाकुर अपने ते। इच्छा मूर्ख सर्व सुख न तहारे,
इच्छा मूर्ख सर्व सुख दाता हर इच्छा मूर्ख सर्व सुख दाता हर इच्छा मूर्ख सर्व सुख दाता हर जाके वस है काम तेना 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 सो ऐसा हर त्याय मेरे जीअड़े 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 सर्व सुख पावे मेरे मना 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 मांगे ठाकुर अपने ते जो मांगे ठाकुर अपने ते साचे साहिबा साचे साहिबा साचे साहिबा साचे साहिबा क्या नाही करते रे क्या नहीं करते रे नहीं करते रे क्या नहीं करते रे करता तेरे सब किश है करता तेरे सब कुछ है जिस देह सो पावे जिस देह सो पावे सदा सिफत सलाह तेरी सदा सिफत सलाह तेरी नाम मन बसावे नाम मन बसावे नाम जिनके मन बसिया नाम जिनके मन बसिया बाजे शब्द कनेरे बाजे शब्द कनेरे कहे नानक सच्चे साहिब कहे नानक सच्चे साहिब क्या नाही करते रे क्या नहीं करते रे मांगे ठाकुर अपने ते जो मांगे ठाकुर अपने ते जो मांगे ठाकुर अपने ते जो मांगे ठाकुर अपने ते सोई सोई देवे सोई सोई देवे सोई सोई देवे सोई सोई देवे धन गुरु रामदास जी धन गुरु रामदास जी धन गुरु रामदास जी धन गुरु रामदास जी सोई सोई देवे सोई सोई देवे सोई सोई देवे सोई सोई देवे धन बाबा दीप सिंह जी 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 सोई सोई देवे सोई सोई देवे सोई सोई देवे सोई सोई देवे मांगे ठाकुर अपने ते जो मांगे ठाकुर अपने ते मांगे ठाकुर अपने ते जो मांगे ठाकुर अपने ते जो मांगे ठाकुर अपने ते सोई सोई देवे 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 सो श्री अकाल धन गुरु रामदास जी धन गुरु रामदास जी प्यार न लखो न जी धन बाबा दीप सिंह जो जो भी अर्जियां लाउणियां बापू जी ने सब ਦੀਆਂ अर्जियां कबूल करनियां आओ अखीर ते जो संगत ਵੱਲੋਂ ਹੁਕਮ ਜਦੋਂ ਮੈਂ ਕੱਲ ਬਾਹਰ ਨਿਕਲ ਰਿਹਾ ਸਾਂ ਬਹੁਤ ਸਾਰੀਆਂ ਭੈਣਾਂ ਨੇ ਇਹੋ ਹੀ ਮੈਨੂੰ ਕਿਹਾ ਕਹਿੰਦੇ ਰੋਜ਼ ਤੁਸੀਂ ਅਖੀਰ ਤੇ ਇੱਕ ਧਾਰਨਾ ਪੜ ਰਹੇ ਹੋ ਤੇ ਕੱਲ ਇਹ ਜ਼ਰੂਰ ਪੜੋ ਜੇ ਤੁਸੀਂ ਨਾ ਫੜਦੇ ਮਾਂ ਅਸਾਂ ਰੁੱਲ ਜਾਣਾ ਸੀ
आओ बड़े प्यार दे विच बापू जी अगे तरला पाइए, बापू जी साडी बांह फड़ के रखियो। धन गुरु रामदास जी, धन गुरु रामदास जी। प्यार ना लाखो ने जी धन बाबा। सारी संगत जिथे जिथे भी बैठे हो ना इस वेले वड्डी दात मंगो बापू को। बापू जी साडी बांह ना कदी छड्डियो, जे तुसी बांह छड़ दित्ती किसे जोगे नहीं आपां रहना, साडी बांह फड़ के रखो। जे तुसी न फड़ दे बा असारुल जाना से, सानू किते न मिलती था असारुल जाना से। जे तुसी न फड़ दे बा असारुल जाना सी, सानू किते न मिलती था असारुल जाना सी। असारुल जाना सी, असारुल जाना सी। धन बाबा दीप सिंह ना हसदी खेडदी ए जिंदगानी होनी सी, इस जीवन दी कुछ और कहानी होनी सी। हसदी खेड़दी ए जिंदगानी होनी सी, इस जीवन दी कुछ हो कहानी होनी सी। जे चरनी न देते था, जे चरनी न देते था असारुल जाना सी, सानू किते न मिलदी था असारुल जाना सी। असारुल जाना सी, असारुल जाना सी। गुरु रामदास जी, धन गुरु रामदास जी। प्यार न लखो ने जी धन बाबा दीप सिंह जी। असी टुटिया पत्तियां वांगू नाले रुलदे सी, गल गल दे उत्ते अखां तो अथरू डुलदे सी। हसी टुटिया पत्तिया वांगू नाले रुलदे सी, गल गल दे उत्ते अखां तो अथरू डुलदे सी। जे तुसी न देंदे खुशियां, तुसी न देंदे खुशियां असारुल जाना सी, सानू किते ना मिलदी था असारुल जाना सी। असारुल जाना सी, असारुल
नानक कृपा कीती गल नर लाया है। गुरु रामदास कृपा कीती गल नर लाया है। गुरु रामदास कृपा कीती गल नर लाया है। जी बाबा दीप सिंह कृपा कीती गल नर लाया है। बाबा दीप सिंह कृपा कीती गल नर लाया है। सानू डिगदे टेंदियां नो उपर उठाया है। सानू डिगदे कहंदियां नु उपर उठाया है। तुसी प्यार दिता बड़मा, तुसी प्यार दिता बड़मा, नहीं ते रुल जाना सी। सानू किते ना मिलदी था, असां रुल जाना सी। असां रुल जाना सी, असां रुल जाना सी। जे तुसी न फड़दे जे तुसी न फड़दे असां रुल जाना सी। सानू किते न मिलदी था, असां रुल जाना सी। असां रुल जाना सी, असां रुल जाना सी। वाहेगुरु सत श्री अकाल। गुरु रामदास जी गुरु रामदास जी प्यार न लखो न जी धन बाबा। ਅੱਜ ਦੇ ਜੋ ਅੰਮ੍ਰਿਤ ਵੇਲੇ ਦੇ ਸਮਾਗਮ ਦੇ ਵਿੱਚ ਸਾਡੇ ਭੈਣ ਜੀ ਜਸਪਾਲ ਕੌਰ ਜੀ ਧੌਲ ਕਲਾਂ ਤੋਂ ਜੋ ਲੰਗਰ ਦੀ ਰਸਦ ਦੇ ਵਿੱਚ ਸੇਵਾ ਕਰ ਰਹੇ ਨੇ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਚੜ੍ਹਦੀਆਂ ਕਲਾਂ ਬਖਸ਼ਣ। ਦੇਗ ਦੀ ਸੇਵਾ ਕਮਲਪਾਲ ਸਿੰਘ, ਮਨਪ੍ਰੀਤ ਕੌਰ ਜੀ, ਇਹਨਾਂ ਦੇ ਪਰਿਵਾਰ ਵੱਲੋਂ ਬਾਪੂ ਜੀ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਇੰਦਰਜੀਤ ਕੌਰ ਵਾਈਫ ਆਫ ਗੁਰਨਾਮ ਸਿੰਘ ਜੀ, ਰਣਜੀਤ ਨਗਰ ਪਟਿਆਲੇ ਤੋਂ ਨਾਲ ਪਿਆਰਿਓ ਇਹ ਸੇਵਾਵਾਂ ਦੇ ਵਿੱਚ ਹਿੱਸਾ ਪਾ ਰਹੇ, ਲੰਗਰਾਂ ਦੇ ਵਿੱਚ ਹਿੱਸਾ, ਅੰਮ੍ਰਿਤ ਵੇਲੇ ਦੀਆਂ ਸੰਗਤਾਂ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰਿਆਂ ਨੇ ਜੋ ਇਹ ਕਿਣਕਾ ਕਿਣਕਾ ਦਿਲਫੁਲ ਹਾਜ਼ਰੀਆਂ ਲਾਈਆਂ। ਮੈਂ ਬੇਨਤੀ ਕਰਦਾ ਕਿ ਸਾਰੀ ਸੰਗਤ ਜਕਾਰਾ ਲਾ ਕੇ ਸਾਰਿਆਂ ਨੂੰ ਅਸੀਸ ਦੇ ਦਿਓ। ਸਤ ਸ੍ਰੀ ਅਕਾਲ। ਬਾਕੀ ਜਿਉਂ-ਜਿਉਂ ਦਿਨ ਵੱਧ ਰਹੇ ਨੇ, ਸੰਗਤਾਂ ਦਾ ਪ੍ਰੇਮ ਵੀ ਵਧੀ ਜਾ ਰਿਹਾ ਗੁਰੂ ਜੀ ਦੀ ਮਿਹਰ ਨਾਲ। ਤੇ ਬਾਕੀ ਆਪੋ ਆਪਣੇ ਪਿੰਡਾਂ ਵਿੱਚ, ਨਗਰਾਂ ਵਿੱਚ ਪ੍ਰੋਜੈਕਟਰ ਲਾ ਲਓ, ਜਿਹੜੇ ਬਹੁਤ ਦੂਰੋਂ ਆਉਣ ਵਾਲੇ, ਬੰਬੇ ਤੋਂ, ਇੰਦੌਰ ਤੋਂ, ਦਿੱਲੀ ਤੋਂ, ਜਿਨ੍ਹਾਂ ਲਈ ਰੋਜ਼ ਅਪ ਡਾਊਨ ਕਰਨਾ ਔਖਾ ਹੈ। ਲੁਧਿਆਣੇ ਵਾਲੇ ਵੀ ਡੇਲੀ ਆ ਜਾ ਸਕਦੇ ਨੇ, ਜਲੰਧਰ ਵਾਲੇ ਵੀ ਆ ਜਾ ਸਕਦੇ, ਕੋਈ ਔਖਾ ਨਹੀਂ। ਅਸੀਂ ਜਾਣੇ 3-3 ਦਿਨ ਦੇ ਕੀਰਤਨ ਹੁੰਦੇ, ਲੁਧਿਆਣਿਓਂ ਰੋਜ਼ ਅਪ ਡਾਊਨ ਕਰ ਲਈਦਾ, ਕੋਈ ਔਖੀ ਗੱਲ ਨਹੀਂ। ਪਰ ਜਿਹੜੇ ਬਹੁਤੀ ਦੂਰ ਵਾਲੇ ਨੇ, ਉਹਨਾਂ ਨੂੰ ਮੈਂ ਬੇਨਤੀ ਕਰਦਾ, ਆਪਣੇ ਆਪਣੇ ਨਗਰਾਂ ਦੇ ਵਿੱਚ, ਗੁਰਦੁਆਰਿਆਂ 'ਚ ਪ੍ਰੋਜੈਕਟਰ ਲਾਓ ਤੇ ਸੰਗਤਾਂ ਨੂੰ ਇਕੱਠਿਆਂ ਕਰੋ, ਜੋੜੋ। ਕਿਤੇ 50 ਸਰੀਰ, ਕਿਤੇ 100, 450 ਸ਼ਹਿਰਾਂ ਦੇ ਵਿੱਚ ਪ੍ਰੋਜੈਕਟਰ ਲੱਗੇ ਹੋਏ ਇਸ ਵੇਲੇ। ਆਖੋ ਧੰਨ ਗੁਰੂ ਰਾਮਦਾਸ ਜੀ। ਬਾਕੀ ਲੱਖਾਂ ਦੇ ਹਿਸਾਬ ਨਾਲ ਜਿਹੜੀ ਸੰਗਤ ਜੁੜ ਰਹੀ ਉਹ ਤੇ ਵੱਖਰਾ ਹੈ। ਟੀਵੀ ਦੇ ਅੱਗੇ ਜਿਹੜੇ ਬੈਠੇ ਨੇ, ਗੁਰੂ ਜੀ ਦੀ ਮਿਹਰ ਦੇ ਨਾਲ YouTube ਦੇ ਅੱਗੇ ਬੈਠੇ, ਇੱਕ ਘਰ ਦੇ ਵਿੱਚ 50-50 ਸਰੀਰ ਵੀ ਇਕੱਠੇ ਹੋਏ ਨੇ। ਇਦਾਂ ਸੰਗਤਾਂ ਜੁੜੀਆਂ ਹੋਈਆਂ। ਪਰ ਜਿਨ੍ਹਾਂ ਨੇ ਅਜੇ ਉਪਰਾਲਾ ਨਹੀਂ ਕੀਤਾ, ਆਪਣੇ ਆਪਣੇ ਪਿੰਡਾਂ ਵਿੱਚ, ਨਗਰਾਂ ਵਿੱਚ ਪ੍ਰੋਜੈਕਟਰ ਲਾਓ, ਗੁਰਦੁਆਰਿਆਂ 'ਚ ਪ੍ਰੋਜੈਕਟਰ ਲਾਓ, ਵੱਡੀ LED ਲਾ ਲਓ ਭਾਵੇਂ। ਤੇ ਇਹ ਮੇਰੀ ਬੇਨਤੀ, ਜਦੋਂ ਸੰਗਤ ਜੋੜੇ ਉਹਦੀ ਵੀਡੀਓ ਬਣਾ ਕੇ ਸਾਨੂੰ ਭੇਜੋ। ਮੈਂ ਇੰਸਟਾਗ੍ਰਾਮ ਤੇ ਆਪਣੇ ਰੋਜ਼ ਉਹ ਸ਼ੇਅਰ ਕਰ ਰਿਹਾ ਵੀਡੀਓ। ਜਦੋਂ ਕੋਈ ਸੰਗਤ ਮੈਨੂੰ ਭੇਜਦੀ, ਚੰਗੀ ਲੱਗਦੀ ਵੀਡੀਓ, ਮੈਂ ਇੰਸਟਾਗ੍ਰਾਮ ਤੇ ਸ਼ੇਅਰ ਕਰ ਦਿੰਦਾ ਸਟੋਰੀ ਦੇ ਵਿੱਚ। ਚਲੋ ਹੋਰਨਾਂ ਨੂੰ ਉਤਸ਼ਾਹ ਮਿਲ ਜਾਂਦਾ ਇਹਦੇ ਨਾਲ। ਤੇ ਇਹ ਮੇਰੀ ਬੇਨਤੀ ਜ਼ਰੂਰ ਪ੍ਰਵਾਨ ਕਰਿਓ। ਬਾਕੀ ਘਰ ਘਰ ਇਹ ਢੰਡੋਰਾ ਦੇ ਦਿਓ ਅੰਮ੍ਰਿਤ ਵੇਲੇ ਦਾ। ਘਰ ਘਰ ਦੇ ਵਿੱਚ ਜਦੋਂ ਆਉਣ ਲੱਗਦੇ ਹੋ ਨਾ, ਬੂਹੇ ਖੜਕਾਉਂਦੇ ਆਇਆ ਕਰੋ, ਉੱਠੋ ਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ। ਕੋਈ ਬੁਰਾ ਭਲਾ ਵੀ ਕਹਿ ਦੇਵੇ, ਕੋਈ ਪਰਵਾਹ ਨਾ ਕਰਿਓ। ਪਹਿਲੇ ਦਿਨ ਤੁਸੀਂ ਸੁਣਿਆ ਸੀ, ਉਹ ਪਰਿਵਾਰ
ਕਲੇਰਾਂ ਤੋਂ ਆਇਆ ਸੀ, ਦੁੱਖ ਨਹੀਂ ਸੀ ਜਾਂਦੇ, ਗਰੀਬੀ ਨਹੀਂ ਸੀ ਹਟਦੀ। ਬਾਬਾ ਨੰਦ ਸਿੰਘ ਜੀ ਨੇ ਜੁਗਤੀ ਆ ਦੇਤੀ ਸੀ, ਅੰਮ੍ਰਿਤ ਵੇਲੇ ਉੱਠ ਵੀ ਤੇ ਠਾ ਵੀ। ਉਹਨੇ ਢੰਡੋਰਾ ਦੇਣਾ ਸ਼ੁਰੂ ਕੀਤਾ ਤੇ ਸਭ ਰਹਿਮਤਾਂ ਵਰਤ ਗਈਆਂ। ਢੰਡੋਰਾ ਦਿਓ ਘਰ ਘਰ। ਔਰ ਜਿੰਨੇ ਆ ਨੇੜੇ ਨੇੜੇ ਦੇ ਪਿੰਡ ਨੇ ਨਾ, ਜਿੱਥੋਂ 2 ਸ਼ਰੀਰ ਵੀ ਆਏ ਨਾ ਕਿਸੇ ਪਿੰਡ ਤੋਂ, ਕੱਲ ਤੋਂ 20 ਵੀ ਆਓ, ਪਰਸੋਂ ਤੋਂ 50 ਆਓ। ਇਦਾਂ ਗੁਰੂ ਜੀ ਦੀ ਕਿਰਪਾ ਦੇ ਨਾਲ ਅੱਗੇ ਤੋਂ ਅੱਗੇ ਲੜੀ ਜੋੜੋ, ਗੁਰੂ ਸਾਹਿਬ ਦੀ ਖੁਸ਼ੀ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਇਹ ਬਹੁਤ ਹੀ ਜ਼ਰੂਰੀ ਸੁਨੇਹਾ ਹੈ, ਇਹਨੂੰ ਸੁਣਿਓ ਵੀ ਔਰ ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ ਸ਼ੇਅਰ ਵੀ ਕਰਿਓ। ਜਿਵੇਂ ਕਿ ਸਾਰੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿ ਰੋਜ਼ਾਨਾ 40 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਵਿਖੇ ਪ੍ਰਾਰੰਭ ਹੋਇਆ। ਪਰ ਮੌਸਮ ਦੇ ਵਿੱਚ ਕੁਝ ਤਬਦੀਲੀ ਹੋਣ ਦੇ ਕਰਕੇ ਇਹ ਸੰਗਤ ਧਿਆਨ ਨਾਲ ਬੇਨਤੀ ਸੁਣੇ। ਮੌਸਮ ਵਿੱਚ ਕੁਝ ਤਬਦੀਲੀ ਹੋਣ ਕਰਕੇ ਇਹ ਜਿਹੜੇ ਅੰਮ੍ਰਿਤ ਵੇਲੇ ਦੇ ਸਮਾਗਮ ਨੇ 16 ਜੂਨ ਤੋਂ 16 ਜੁਲਾਈ ਤੱਕ 16 ਜੂਨ ਤੋਂ 16 ਜੁਲਾਈ ਤੱਕ ਜਿਹੜੇ 30 ਦਿਨਾਂ ਦੇ ਸਮਾਗਮ ਨੇ ਉਹ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਣਗੇ। ਫਿਰ ਮੈਂ ਦੁਹਰਾ ਰਿਹਾ, 16 ਜੂਨ ਤੋਂ 16 ਜੁਲਾਈ ਤੱਕ ਦੇ 1 ਮਹੀਨੇ ਦੇ ਜਿਹੜੇ ਸਮਾਗਮ ਨੇ ਉਹ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੋਜ਼ਾਨਾ ਅੰਮ੍ਰਿਤ ਵੇਲੇ 3 ਤੋਂ 5:30 ਵਜੇ ਹੋਇਆ ਕਰਨਗੇ। ਸਾਰੇ ਗੁਰੂ ਰਾਮਦਾਸ ਜੀ ਦੇ ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਹੁਮਾ ਕੇ ਇਹ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੇ ਵਿੱਚ ਆ ਕੇ ਜੁੜੋ ਔਰ ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਮੈਂ ਅੱਗੇ ਵੀ ਜਿਵੇਂ ਤੁਹਾਨੂੰ ਪਹਿਲੇ ਬੇਨਤੀ ਕੀਤੀ ਹੈ, ਇਹ 40 ਦਿਨ ਅੰਮ੍ਰਿਤ ਵੇਲਾ ਸੰਭਾਲ ਲਓ। ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਤੁਹਾਨੂੰ ਸੰਭਾਲਣਗੇ। ਔਰ ਜਿਹੜੇ ਬਹੁਤ ਦੂਰ ਦਰੇਡੇ ਰਹਿਣ ਵਾਲੇ ਹੋ ਉਹਨਾਂ ਨੂੰ ਮੈਂ ਬੇਨਤੀ ਕਰਦਾ, 12 ਜੁਲਾਈ ਤੋਂ 16 ਜੁਲਾਈ ਘੱਟ ਤੋਂ ਘੱਟ 5 ਦਿਨ ਆ ਕੇ ਤੇ ਹਾਜ਼ਰੀ ਜ਼ਰੂਰ ਭਰਿਓ। ਜਿਹੜੇ ਕੋਈ ਬੰਬਈ ਰਹਿੰਦਾ, ਕੋਈ ਇੰਦੌਰ ਰਹਿੰਦਾ, ਕੋਈ ਕਿਤੇ ਬਹੁਤ ਦੂਰ ਦੂਰ ਜਿਹੜੇ ਰਹਿੰਦੇ ਹੋ, ਲਾਈਵ ਦੇ ਮਾਧਿਅਮ ਰਾਹੀਂ ਤੇ ਤੁਸੀਂ ਜੁੜਨਾ ਹੀ ਹੈ, ਪਰ 5 ਦਿਨ ਆ ਕੇ ਸਰੀਰਕ ਤੌਰ ਤੇ ਵੀ ਜ਼ਰੂਰ ਹਾਜ਼ਰੀਆਂ ਭਰਿਓ। ਇਹ ਮੇਰੀ ਬੇਨਤੀ। ਟਿਕਟਾਂ ਵਗੈਰਾ ਬੁੱਕ ਕਰਾ ਲਓ। 12 ਜੁਲਾਈ ਤੋਂ 16 ਜੁਲਾਈ ਤੁਸੀਂ ਵੀ ਆ ਕੇ ਸਾਰੇ ਪਰਿਵਾਰਕ ਮੈਂਬਰਾਂ ਨੇ ਹਾਜ਼ਰੀਆਂ ਭਰਨੀਆਂ ਨੇ। ਬਾਕੀ ਫਿਰ ਮੈਂ ਰਿਪੀਟ ਕਰ ਰਿਹਾ ਕਿ 16 ਜੂਨ ਤੋਂ 16 ਜੁਲਾਈ ਤੱਕ ਇਹ 1 ਮਹੀਨੇ ਦੇ ਜਿਹੜੇ ਅੰਮ੍ਰਿਤ ਵੇਲੇ ਦੇ ਸਮਾਗਮ ਰੋਜ਼ਾਨਾ 3 ਤੋਂ 5:30 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਣਗੇ। ਆਓ ਗੁਰੂ ਪਿਤਾ ਦੀਆਂ ਖੁਸ਼ੀਆਂ ਲਈਏ, ਗੁਰੂ ਸਾਹਿਬ ਦੀਆਂ ਰਹਿਮਤਾਂ ਦੇ ਪਾਤਰ ਬਣੀਏ ਔਰ ਆਪਣੇ ਆਪਣੇ ਨਗਰਾਂ ਦੇ ਵਿੱਚ ਇੱਕ ਢੰਡੋਰਾ ਦੇ ਦਿਓ, ਇੱਕ ਹਲੂਣਾ ਦੇ ਦਿਓ ਕਿ ਅੰਮ੍ਰਿਤ ਵੇਲਾ ਸੰਭਾਲੋ ਜੀ। ਇਹ ਲਹਿਰ ਹਰ ਪਾਸੇ ਚਲਾ ਦਿਓ। ਜਿਹੜੇ ਬਹੁਤ ਦੂਰ ਦੂਰ ਰਹਿਣ ਵਾਲੇ ਆਪਣੇ ਪਿੰਡਾਂ ਵਿੱਚ ਨਗਰਾਂ ਦੇ ਵਿੱਚ ਪ੍ਰੋਜੈਕਟਰ ਲਾ ਲਓ। ਅੰਮ੍ਰਿਤ ਵੇਲੇ ਸਾਰੀ ਸੰਗਤ ਨੂੰ ਇਕੱਠਿਆਂ ਕਰਿਆ ਕਰੋ। 2-2.5 ਘੰਟੇ ਬਹਿ ਕੇ ਕੀਰਤਨ ਦਾ, ਸਿਮਰਨ ਦਾ ਆਨੰਦ ਲਿਆ। ਇਹ ਰੂਟੀਨ ਪੱਕੀ ਸੈੱਟ ਕਰ ਲਓ ਕਿ 40 ਦਿਨ ਅਸੀਂ ਪ੍ਰੋਜੈਕਟਰ ਲਾ ਕੇ ਆਪਣੇ ਆਪਣੇ ਇਲਾਕਿਆਂ ਵਿੱਚ, ਆਪਣੇ ਆਪਣੇ ਮੁਹੱਲਿਆਂ ਦੇ ਵਿੱਚ, ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਜੁੜਨਾ ਹੈ। ਔਰ ਜਿੱਥੇ ਜਿੱਥੇ ਤੁਸੀਂ ਪ੍ਰੋਜੈਕਟਰ ਲਾਓ, ਤੁਹਾਡੇ ਇਲਾਕੇ ਵਿੱਚ ਸੰਗਤ ਜੁੜੇ, ਉਹ ਸਾਨੂੰ ਵੀਡੀਓ ਕਲਿੱਪ ਜ਼ਰੂਰ ਭੇਜਿਓ ਕਿ ਸਾਡੇ ਇਲਾਕੇ ਵਿੱਚ ਇੱਦਾਂ ਸੰਗਤ ਜੁੜ ਰਹੀ। ਫਿਰ ਉਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸੰਗਤ ਦੇ ਸਾਹਮਣੇ ਸ਼ੇਅਰ ਕਰਾਂਗਾ। ਹੋਰ ਸੰਗਤ ਨੂੰ ਇਹਦੇ ਨਾਲ ਉਤਸ਼ਾਹ ਮਿਲੇਗਾ। ਭੁੱਲਿਓ ਨਾ, 16 ਜੂਨ ਤੋਂ 16 ਜੁਲਾਈ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਪਾਂ ਸਾਰੇ ਪਰਿਵਾਰਕ ਮੈਂਬਰਾਂ ਨੇ ਸਵੇਰੇ 3 ਤੋਂ 5:30 ਵਜੇ ਤੱਕ, 2:30 ਵਜੇ ਸਾਰੇ ਮੈਂਬਰ ਪਹੁੰਚ ਜਾਇਆ ਕਰੋ। 3 ਤੋਂ 5:30 ਵਜੇ ਤੱਕ ਆਪਾਂ ਸਾਰਿਆਂ ਨੇ ਅੰਮ੍ਰਿਤ ਵੇਲੇ ਦੇ ਸਮਾਗਮਾਂ ਵਿੱਚ ਜੁੜਨਾ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਰੋਜ਼ਾਨਾ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਅੱਜ ਮੈਂ ਵਧਾਈ ਦੇਣ ਵਾਸਤੇ ਤੁਹਾਡੇ ਸਨਮੁਖ ਹੋਇਆ। ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਅੱਡਾ ਗੋਪਾਲਪੁਰਾ, ਬਟਾਲਾ ਰੋਡ, ਯੂਨਿਟ ਨੰਬਰ 3, 20 ਤਰੀਕ ਨੂੰ ਜੋ ਉਹਦੀ ਰਜਿਸਟਰੀ ਸੀ, ਗੁਰੂ ਪਿਤਾ ਜੀ ਨੇ ਕਿਰਪਾ ਕੀਤੀ ਹੈ, ਸਾਰੀ ਸੰਗਤ ਨੇ ਅਸੀਸ ਦਿੱਤੀ। ਜੋ ਅੱਧੀ ਪੇਮੈਂਟ ਗੁਰੂ ਜੀ ਦੀ ਕਿਰਪਾ ਦੇ ਨਾਲ ਜਾ ਚੁੱਕੀ, ਜੋ ਤੁਸੀਂ ਕਿਣਕਾ ਦਿੰਦੇ ਹੋ, ਕਿਉਂਕਿ ਬਹੁਤ ਵੱਡੀ ਰਕਮ ਬਣ ਜਾਂਦੀ। 25,000 ਗਜ ਜਗ੍ਹਾ ਔਰ 2500 ਰੁਪਏ ਗਜ ਦੀ ਸੇਵਾ, ਅਤੇ ਅੱਧੀ ਪੇਮੈਂਟ ਜਿਹੜੀ
ਉਹਦੇ ਲਈ ਅਸੀਂ ਉਹਨਾਂ ਕੋਲੋਂ 3 ਮਹੀਨੇ ਦਾ ਹੋਰ ਟਾਈਮ ਲਿਆ। ਇਹ ਰਜਿਸਟਰੀ ਜਿਹੜੀ 20 ਅਪ੍ਰੈਲ ਨੂੰ ਹੋਣੀ ਸੀ, ਅੱਧੀ ਪੇਮੈਂਟ ਚਲੀ ਗਈ। ਹੁਣ ਜਿਹੜੀ ਅੱਧੀ ਪੇਮੈਂਟ ਹੈ ਉਹ 20 ਜੁਲਾਈ ਤੱਕ ਅਸੀਂ ਉਹਨਾਂ ਨੂੰ ਦੇਣੀ ਹੈ, ਔਰ ਫਿਰ ਉਸ ਤੋਂ ਬਾਅਦ ਇਸ ਜਗ੍ਹਾ ਦੀ ਰਜਿਸਟਰੀ ਹੋਏਗੀ। ਜਿਹੜੇ ਪ੍ਰੇਮੀਆਂ ਨੇ ਬਹੁਤ ਸਹਿਯੋਗ ਦਿੱਤਾ ਹੈ, ਤੁਹਾਨੂੰ ਵੀ, ਔਰ ਜਿਨ੍ਹਾਂ ਨੇ ਅਜੇ ਤੱਕ ਸਹਿਯੋਗ ਇਸ ਭੂਮੀ ਦਾਨ ਵਿੱਚ ਹਿੱਸਾ ਨਹੀਂ ਪਾਇਆ, ਤੁਹਾਨੂੰ ਵੀ ਮੈਂ ਬੇਨਤੀ ਕਰਦਾ, ਆਪ ਜੀ ਵੱਧ ਤੋਂ ਵੱਧ ਜ਼ੋਰ ਲਾਇਓ ਤਾਂ ਜੋ ਇਹ ਰਜਿਸਟਰੀ 20 ਜੁਲਾਈ ਤੱਕ ਹੋ ਸਕੇ। ਔਰ ਤੁਹਾਨੂੰ ਦੱਸਦਿਆਂ ਹੋਇਆ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੋ ਜੀ ਦਇਆ ਪ੍ਰਵਾਨ ਪਾਰਕ ਜੋ ਮਹਾਰਾਜ ਜੀ ਦੀ ਕਿਰਪਾ ਨਾਲ ਬਣ ਰਿਹਾ, ਬਿਲਕੁਲ ਹੁਣ ਥੋੜ੍ਹਾ ਜਿਹਾ ਕੰਮ ਰਹਿ ਗਿਆ, ਬਿਲਕੁਲ ਨੇੜੇ ਆ ਉਹਦੇ ਮੁਹੂਰਤ ਦੇ ਸਮੇਂ ਦੇ। ਔਰ ਨਾਲ ਹੀ ਜੋ ਸੰਗਤ ਦੀ ਰਿਹਾਇਸ਼ ਵਾਸਤੇ ਸਰਾਂ ਬਣ ਰਹੀ ਹੈ, ਉਹਦਾ ਕਾਰਜ ਵੀ ਪੂਰੀ ਤੇਜ਼ੀ ਨਾਲ ਚੱਲ ਰਿਹਾ। ਔਰ ਬਟਾਲਾ ਰੋਡ ਜਿਹੜਾ ਯੂਨਿਟ ਨੰਬਰ 3 ਹੈ, ਜਿਹਦੀ ਰਜਿਸਟਰੀ ਹੁਣ 20 ਜੁਲਾਈ ਨੂੰ ਹੋਏਗੀ, ਉੱਥੇ ਵੀ ਬੜੀ ਤੇਜ਼ੀ ਦੇ ਨਾਲ ਸਾਰੇ ਸੇਵਾਵਾਂ ਦੇ ਕਾਰਜ ਸ਼ੁਰੂ ਹੋ ਚੁੱਕੇ ਨੇ। ਹਰ ਪੱਖ ਤੋਂ ਮੈਂ ਆਪ ਜੀ ਦੀ ਅਸੀਸ ਤੇ ਬਖਸ਼ੀਸ਼ ਦੀ ਆਸ ਰੱਖਦਾ। ਮੇਰੀ ਬੇਨਤੀ ਹੈ, ਭੁੱਲਿਓ ਨਾ, 20 ਜੁਲਾਈ ਨੂੰ ਜੋ ਅੱਧੀ ਪੇਮੈਂਟ ਰਹਿ ਗਈ ਹੈ ਬਟਾਲਾ ਰੋਡ ਵਾਲੀ ਜਗ੍ਹਾ ਦੀ, ਉਹਦੀ ਰਜਿਸਟਰੀ ਹੋਏਗੀ। ਅੱਧੀ ਪੇਮੈਂਟ ਅਸੀਂ 20 ਜੁਲਾਈ ਤੱਕ ਦੇਣੀ ਹੈ। ਪੂਰਾ ਆਪ ਜੀ ਪਰਿਵਾਰਕ ਮੈਂਬਰ ਮੋਢੇ ਨਾਲ ਮੋਢਾ ਜੋੜ ਕੇ ਸਾਥ ਵੀ ਦਿਓ, ਇੱਕ ਦੂਜੇ ਨੂੰ ਪ੍ਰੇਰਨਾ ਵੀ ਕਰੋ, ਔਰ ਇਸ ਭੂਮੀ ਦਾਨ ਦੇ ਵਿੱਚ, ਵੱਡੇ ਦਾਨ ਦੇ ਵਿੱਚ, ਕਿਉਂਕਿ ਇਹ ਵੱਡਾ ਦਾਨ ਹੁੰਦਾ ਭੂਮੀ ਦਾਨ, ਇਸ ਭੂਮੀ ਦਾਨ ਵੱਡੇ ਦਾਨ ਦੇ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਵੀ ਦਿਓ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ ਹੋ। 98 150 99 513 ਨੰਬਰ 'ਤੇ 9815089513 ਇਸ ਨੰਬਰ 'ਤੇ ਆਪ ਜੀ ਆਪਣੀ ਸੇਵਾ ਸਾਨੂੰ ਤੁਸੀਂ ਫੋਨਪੇ, ਗੂਗਲ ਪੇ ਔਰ ਪੇਟੀਐਮ ਵੀ ਕਰ ਸਕਦੇ ਹੋ। ਫਿਰ ਮੈਂ ਬੇਨਤੀ ਕਰਦਾ, ਭੁੱਲਿਓ ਨਾ, 20 ਜੁਲਾਈ ਤੱਕ ਪੂਰਾ ਜ਼ੋਰ ਲਾ ਦਿਓ, ਜਿੰਨਾ ਜ਼ੋਰ ਲਾ ਸਕਦੇ ਹੋ, ਤਾਂ ਜੋ 113 ਯੂਨਿਟ ਮੈਂ ਕਹਿੰਦਾ ਇਹ ਡਬਲ ਟ੍ਰਿਪਲ ਕੰਮ ਹੋ ਜੇ। ਔਰ ਹੋਏਗਾ ਉਦੋਂ ਹੀ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।